ਅੰਮੀ ਜੀ। ਹਾਂਜੀ ਬੇਟੇ। ਅੱਜ ਆਪਣੇ ਪਿੰਡ ਵਾਲੇ ਧੀਆਂ ਪੁੱਤਰਾਂ ਨੂੰ ਪੁਰਾਣੀਆਂ ਯਾਦਾਂ ਹੀ ਤਾਜ਼ਾ ਕਰਵਾ ਦਿਓ ਜੀ। ਅੱਛਾ ਜੀ। ਜਦੋਂ ਅੰਮੀ ਜੀ ਮਕਈ ਦੀਆਂ ਰੋਟੀਆਂ, ਹਾਂਜੀ, ਸਰੋਂ ਦਾ ਸਾਗ, ਹਾਂਜੀ, ਉੱਤੇ ਮੱਖਣ ਦਾ ਪੇੜਾ, ਵਾਹ ਜੀ ਵਾਹ, ਲੈ ਬਈ ਲੈ। ਓਏ ਹੋਏ ਹੋਏ, ਐਸੀ ਯਾਦ ਤਾਜ਼ਾ ਕਰਾਵੋ, ਪਿੰਡਾਂ ਥਾਵਾਂ ਦੀ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਓ ਕਿ ਮਜ਼ਾ ਹੀ ਆ ਜਾਵੇ। ਵਾਹ ਜੀ ਵਾਹ, ਵਾਹ ਜੀ ਵਾਹ, ਲੈ ਬਈ ਲੈ ਬਈ। ਪੁੱਤ ਮੈਂ ਤੈਨੂੰ ਰੋਟੀ ਦਾ ਫੇਰ ਤੈਨੂੰ ਦੱਸੂਗੀ, ਮੱਖਣ ਦਾ ਪੇੜਾ ਤਾਂ ਫੇਰ ਦੱਸੂਗੀ ਜੀ ਅੰਮੀ ਜੀ। ਕਿ ਔਰਤਾਂ ਨੇ ਜਾਣਾ, ਬੁੜੀਆਂ ਨੇ ਆਪਣੇ ਖੇਤਾਂ ਦੇ ਵਿੱਚ, ਅੱਛਾ ਜੀ। ਕਿ ਜਿੱਥੇ ਹੈ ਨਾ ਸਾਗ ਦੇਸੀ ਸਰੋਂ ਬੀਜੀ ਹੋਵੇ। ਅੱਛਾ ਜੀ। ਕਹਿਣਾ ਫਲਾਣੇ ਖੇਤ ਵਿੱਚ ਉਹਦਾ ਸਾਗ ਬੜਾ ਹੀ ਸੋਹਣਾ ਬਣਦਾ। ਅੱਛਾ, ਇਹ ਵੀ ਕਹਿੰਦੇ ਸੀ ਕਿ ਫਲਾਣੇ ਖੇਤ ਦਾ ਸਾਗ ਸੋਹਣਾ ਹੈ ਜੀ। ਫਲਾਣੇ ਖੇਤ ਵਿੱਚ ਸਾਗ ਬੀਜਿਆ ਹੈ ਕਿ ਬਹੁਤ ਸੋਹਣਾ ਬਣਦਾ ਹੈ। ਅੱਛਾ ਜੀ। ਤੇ ਪੁੱਤ ਦੇਸੀ ਸਰੋਂ ਹੁੰਦੀ ਸੀ, ਉਹਦੀਆਂ ਗੰਦਲਾਂ ਏਦਾਂ ਹੁੰਦੀਆਂ ਸੀ ਕਿ ਝੱਗ ਮੰਗਣ ਹੁੰਦੀਆਂ ਸੀ। ਆਏ ਹਾਏ ਹਾਏ ਹਾਏ। ਇੰਨੀਆਂ ਸੋਹਣੀਆਂ ਹੁੰਦੀਆਂ ਸੀ। ਤੇ ਪੁੱਤ ਜਾਣਾ, ਬੁੜੀਆਂ ਨੇ ਜਾ ਕੇ ਸਾਗ ਤੋੜ ਕੇ ਲਿਆਉਣਾ, ਇਕੱਠੀਆਂ ਹੋ ਕੇ ਇੰਨਾ ਸਾਗ ਤੋੜ ਕੇ ਲਿਆਉਣਾ, ਵਾਹ ਵਾਹ। ਲਿਆ ਕੇ ਘਰ ਰੱਖਣਾ। ਪੰਡਾਂ ਦੀਆਂ ਪੰਡਾਂ ਫਿਰ ਇਕੱਠੀਆਂ ਰਲ ਕੇ ਜਾਣਾ ਅੰਮੀ ਜੀ। ਇਕੱਠੀਆਂ ਹੋ ਕੇ ਦੋ ਚੌਂ ਜਣੀਆਂ ਨੇ ਆਵੂ ਨੀ ਅੱਜ ਸਾਗ ਪਕਾਉਣਾ। ਅੱਛਾ ਜੀ। ਪਕਾਣਾ ਇੱਕ ਨੇ ਤੇ ਤੋੜਨ ਸਾਰੀਆਂ ਨੇ ਜਾਣਾ। ਸਾਰੀਆਂ ਨੇ ਇਕੱਠੀਆਂ ਨੇ ਕਹਿਣਾ ਚੱਲ ਸਾਰੀਆਂ ਜਣੀਆਂ ਨਾਲੇ ਫਿਰ ਤੁਰਾਵਾਂਗੇ ਤੇ ਨਾਲੇ ਸਾਗ ਤੋੜ ਕੇ ਆ, ਕਿਉਂਕਿ ਜ਼ਿਆਦਾ ਤੋੜਨਾ ਹੁੰਦਾ ਸੀ, ਟਾਈਮੋ ਟਾਈਮ ਟੁੱਟ ਜਾਵੇ। ਹਾਂਜੀ। ਫਿਰ ਕਿਸੇ ਨੇ ਬਾਥੂ ਤੋੜਨ ਲੱਗ ਪੈਣਾ, ਕਿਸੇ ਨੇ ਮੇਥੀ ਤੋੜਨ ਲੱਗ ਪੈਣਾ, ਕਿਸੇ ਨੇ ਲਸਣ, ਕਿਸੇ ਨੇ ਪਿਆਜ਼ ਦੀਆਂ ਹਰੀਆਂ ਭੂਕਾਂ ਹੁੰਦੀਆਂ ਸੀਗੀਆਂ ਉਹ ਤੋੜਨ ਲੱਗ ਪੈਣਾ। ਫਿਰ ਹਰੀਆਂ ਮਿਰਚਾਂ ਕਹਿਣਾ ਚਲੋ ਫਲਾਣੇ ਖੇਤ ਵਿੱਚ ਹਰੀਆਂ ਮਿਰਚਾਂ ਬੀਜੀਆਂ ਆ, ਕਿਆ ਬਾਤ ਹੈ, ਹਰੀਆਂ ਮਿਰਚਾਂ ਵੀ ਲੈ ਚਲੋ। ਅੱਛਾ ਜੀ। ਤੇ ਫਿਰ ਸਾਰਾ ਕੁਛ ਤੋੜ ਕੇ ਤਾਂ ਘਰ ਆਉਣਾ, ਸਰੋਂ ਲੈ ਕੇ, ਸਾਗ ਲੈ ਕੇ। ਅੱਛਾ ਜੀ। ਫਿਰ ਟੱਲਾ ਪੁੱਤ ਵਿਛਾ ਲੈਣਾ। ਅੱਛਾ ਜੀ। ਵਿਛਾ ਕੇ ਸਾਰੀਆਂ ਜਣੀਆਂ ਨੇ ਬਹਿ ਜਾਣਾ। ਹਾਂਜੀ। ਉਹਨਾਂ ਦੇ ਪੱਤੇ ਲਾਉਣੇ ਤੇ ਪੁੱਤ ਜਿੱਦਾਂ ਗੰਨੇ ਦੇ ਛਿੱਲਣ ਨਹੀਂ ਹੁੰਦੇ, ਇਸ ਤਰੀਕੇ ਨਾਲ ਗੰਦਲਾਂ ਨੂੰ ਏਦਾਂ ਛਿੱਲਣਾ। ਵਾਹ 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 ਵਾਹ। ਛਿੱਲ ਕੇ ਇੱਕ ਪੋਰਾ ਉੱਤੇ ਨਹੀਂ ਰਹਿਣ ਦੇਣਾ। ਅੱਛਾ, ਤਦੇ ਕਹਿੰਦੇ ਗੰਦਲਾਂ ਦਾ ਸਾਗ। ਗੰਦਲਾਂ ਦਾ ਸਾਗ। ਹੁਣ ਤੇ ਪੱਤਿਆਂ ਦਾ ਅੰਮੀ ਜੀ ਸਾਗ। ਨਹੀਂ ਪੁੱਤ, ਗੰਦਲਾਂ ਦਾ ਸਾਗ ਹੁੰਦਾ ਸੀ। ਅੱਛਾ ਜੀ। ਸੋਹਣਾ ਹੁੰਦਾ ਸੀਗਾ। ਫਿਰ ਉਹ ਦਾਤੀਆਂ ਪਾਣੀਆਂ ਪੁੱਤ, ਉੱਤੇ ਦਾਤੀਆਂ ਹੁੰਦੀਆਂ ਸੀਗੀਆਂ ਪੈਰ ਵਾਲੀਆਂ, ਪੈਰ ਉੱਤੇ ਇੱਕ ਰੱਖ ਲੈਣਾ ਤੇ ਗਰਚ ਕਰਕੇ ਸਾਗ ਚੀਰਨਾ। ਹਾਏ 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 ਹਾਏ। ਕਿ ਅਸੀਂ ਕਦੀ ਉਹ ਦਾਤੀ ਨਹੀਂ ਸੀ ਲਈ ਜਿਹੜੀ ਮਸ਼ੀਨ ਮੰਗਣ ਕੁਤਰਦੀ ਆ। ਹਾਂਜੀ ਹਾਂਜੀ ਹਾਂਜੀ। ਤੇ ਉੱਤੇ ਪੈਰ ਰੱਖ ਕੇ ਬਰੀਕ ਸਾਗ, ਕਿਸੇ ਨੇ ਸਾਗ ਕੱਟਣ ਲੱਗ ਪੈਣਾ, ਕਿਸੇ ਨੇ ਬਾਥੂ ਚੁਗਣ ਲੱਗ ਪੈਣਾ, ਕਿਸੇ ਨੇ ਮੇਥੀ ਚੁਗਣ ਲੱਗ ਪੈਣਾ, ਕਿਸੇ ਨੇ ਧਨੀਆ ਚੁਗਣ ਲੱਗ ਪੈਣਾ, ਹੱਥੋਂ ਹੱਥੀ ਦਵਾ ਦਮ ਲੱਗ ਪੈਣਾ। ਵਾਹ 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 ਵਾਹ। ਤੇ ਸਾਗ ਚੀਰਨ ਲੱਗ ਪੈਣਾ। ਸਾਗ ਚੀਰਿਆ, ਹਾਂਡੀ ਅੱਗ ਬਾਲੀ ਆ, ਚੁੱਲ੍ਹੇ ਦੇ ਵਿੱਚ ਜਿਹੜੀ ਲੱਕੜੀ ਲਾਈ ਆ, ਪਾਥੀਆਂ ਲਾਈਆਂ, ਲਾ ਕੇ ਹਾਂਡੀ ਉੱਤੇ ਰੱਖੀ ਆ, ਘੁਮਿਆਰ ਦੀ ਬਣੀ ਉਹ ਪੁੱਤ ਮਿੱਟੀ ਦੀ ਹਾਂਡੀ। ਹਾਏ 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 ਹਾਏ। ਉਹ ਉੱਤੇ ਰੱਖ ਦਿੱਤੀ ਆ, ਉਹਦੇ ਚ ਪਾਣੀ ਪਾਇਆ ਥੋੜਾ, ਸਾਗ ਚੀਰੀ ਜਾਣਾ, ਵਿੱਚ ਪਾਈ ਜਾਣਾ। ਹਾਏ ਹਾਏ ਹਾਏ। ਇੱਕ ਜਣੀ ਨੇ ਨਾ ਪੁੱਤ ਕੋਲ ਬੈਠੀ ਜਾਣਾ, ਮੱਠੀ ਅੱਗ ਬਾਲੀ ਜਾਣੀ। ਵਾਹ ਵਾਹ ਵਾਹ। ਫਿਰ ਡੋਈ ਦੇ ਨਾਲ ਨਾ, ਡੋਈ ਦੀ ਜਿਹੜੀ ਡੰਡੀ ਹੁੰਦੀ ਆ, ਹਾਂਜੀ, ਕਹਿਣਾ ਸ਼ਾਬਾ ਨਾ ਵਿੱਚ ਪਾਇਓ ਡੋਈ ਦਾ, ਫਿਰ ਸਾਗ ਗਲਦਾ ਨਹੀਂ ਹੈਗਾ। ਅੱਛਾ ਜੀ। ਡੰਡੀ ਦੇ ਨਾਲ ਫਿਰ ਉਹ ਥੱਲੇ ਕਰੀ ਜਾਣਾ, ਹੌਲੀ 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 ਸਾਰਾ ਸਾਗ ਵਿੱਚ ਪਾ ਦੇਣਾ। ਤੇ ਮਹੱਲੇ ਚ ਖੁਸ਼ਬੂਆਂ ਆਉਣੀਆਂ। ਕਹਿਣਾ ਨਹੀਂ ਫਲਾਨੀ ਨੇ ਸਾਗ ਪਕਾਇਆ, ਫਲਾਨੀ। ਨਿਆਣਿਆਂ ਸਿਆਣਿਆਂ ਨੇ ਬੜਾ ਹੀ ਖੁਸ਼ ਹੋਣਾ। ਅੱਛਾ ਜੀ। ਉਹ ਤੇ ਇਤਫਾਕ ਬਹੁਤ ਸੀ। ਹਾਂਜੀ। ਇਕੱਠੇ ਬਹਿੰਦੇ ਸੀ, ਇਕੱਠੇ ਖਾਂਦੇ ਸੀਗੇ। ਫਿਰ ਉਹ ਸਾਗ ਪਕਣਾ। ਅੱਛਾ ਜੀ। ਜਿਲੇ ਸਾਗ ਪੱਕ ਗਿਆ, ਕਹਿਣਾ ਹੁਣ ਲਿਆਵੋ ਵਿੱਚ ਮੇਥੀ ਮੂਥੀ ਉਰਾ ਪਰਾ ਸਾਰਾ ਕੁਛ ਪਾਤਾ। ਵਾਹ ਵਾਹ ਵਾਹ। ਯਾਨੀ ਕਿ ਪਹਿਲੇ ਉਹਨੂੰ ਸਾਗ ਨੂੰ ਪਕਾ ਕੇ ਮਸਾਲੇ ਬਾਅਦ ਚ ਪਾਣੇ। ਮਸਾਲੇ ਬਹੁਤ ਬਾਅਦ ਵਿੱਚ ਪਾਣੇ। ਕਹਿਣਾ ਹੁਣ ਖੁਸ਼ਬੂ ਆਵੇ। ਮਿਰਚਾਂ ਬਹੁਤ ਪਹਿਲਾਂ ਹੀ ਪਾ ਦੇਣੀਆਂ। ਅੱਛਾ ਅੱਛਾ। ਮਿਰਚਾਂ, ਲੂਣ, ਪਿਆਜ਼ ਪਹਿਲਾਂ ਪਾ ਦੇਣਾ ਕਿ ਗਲ ਜਵੇ ਵਿੱਚ, ਤੇ ਬਾਕੀ ਮਸਾਲੇ ਬਾਅਦ ਦੇ ਵਿੱਚ। ਬਾਕੀ ਜਿਹੜੇ ਬਾਥੂ ਹੋਵੇ, ਧਨੀਆ ਹੋਵੇ, ਮੇਥੀ ਹੋਵੇ ਜਾਂ ਪਾਲਕ। ਅੱਛਾ, ਫਿਰ ਖੁਸ਼ਬੂ ਤੇ ਫਿਰ ਉਹਦੀ ਆਂਦੀ ਸੀ ਹਨਾ ਜੀ। ਹਾਂਜੀ। ਜਿਲੇ ਮੇਥੀ ਪਾ ਦੇਣੀ ਨਾ, ਫਿਰ ਕਹਿਣਾ ਹੁਣ ਅੱਲਣ ਉੱਲਣ ਪਾਤਾ ਹੈ ਨਾ, ਹੁਣ ਇਹਦਾ ਢੱਕਣ ਨਾ ਚੱਕਿਓ। ਕਿਆ ਬਾਤ ਹੈ ਜੀ, ਕਿਆ ਬਾਤ। ਫਿਰ ਪੁੱਤ ਸਾਗ ਪਕਣਾ। ਜਿਲੇ ਸਾਗ ਪਕਾ ਕੇ ਰੱਖ ਕੇ ਕਹਿਣਾ ਲਿਆਵੋ ਨੀ ਫਟਾਫਟ, ਹੁਣ ਨਿਆਣੇ ਸਾਰੇ ਇਕੱਠੇ ਹੋ ਗਏ, ਸਾਗ ਕਦੋਂ ਖਾਣਾ, ਸਾਗ ਕਦੋਂ ਖਾਣਾ। ਇਹ ਬਹੁਤ ਬੱਕਰੇ ਦੇ ਗੋਸ਼ਤ ਨਾਲ ਵੀ ਜ਼ਿਆਦਾ ਸਾਗ ਦੀ ਸੀਗੀ ਪਿਆਰ ਸੀਗਾ। ਵਾਹ ਵਾਹ। ਤੇ ਮਕਈ ਵੀ ਘਰ ਦੀ ਹੁੰਦੀ ਸੀ। ਮੱਕੀ ਘਰ ਦੀ ਹੁੰਦੀ ਸੀਗੀ। ਮੱਕੀ ਦੀ ਹੁਣ ਮੈਂ ਤੈਨੂੰ ਕੀ ਮੁੱਢ ਤੇ ਤੈਨੂੰ ਕੀ ਦੱਸਾਂ। ਮੱਕੀ ਹੁਣ ਦੁਬਾਰੇ ਮੱਕੀ ਦੀ ਗੱਲ ਸੁਣਾਵਾਂ। ਮੱਕੀ ਦਾ ਆਟਾ ਕਿੱਦਾਂ ਹੁੰਦਾ ਸੀਗਾ। ਹਾਂਜੀ। ਕਿ ਮੱਕੀ ਜਿਲੇ ਹਨਾ ਐਨ ਪੱਕ ਜਾਣੀ, ਮੱਕੀ ਘਰ ਆਉਣੀ, ਫਿਰ ਉਹ ਬੁੜੀਆਂ ਨੇ ਬੰਦਿਆਂ ਨੇ ਸੁਕਾਉਣੀ, ਸੁਕਾ ਕੇ ਅੜਾ ਕੇ ਫਿਰ ਮੂਲੀਆਂ ਦੇ ਨਾਲ ਉਹ ਜਿਉਂ ਉਹਨੂੰ ਛੱਟਣਾ, ਕੁੱਟਣੀ ਸਾਰਿਆਂ ਨੇ ਰਲ ਕੇ ਜੀ। ਤੇ ਘਰ ਦੀ ਯਾਨੀ ਕਿ ਭਿਆਣੀ ਜੀ। ਹਾਂ, ਘਰ ਦੀ। ਉਹਨੂੰ ਨਾ ਜਿਹੜੀ ਮੱਕੀ ਦਾ ਮੱਕੂ ਹੁੰਦਾ ਨਾ ਮੂਰੇ, ਉਹ ਸਾਰਾ ਹੀ ਲਾਉਣਾ। ਅੱਛਾ ਜੀ। ਫਿਰ ਉਹ ਆਟਾ ਫਿਆਉਣਾ। ਆਟਾ ਘਰ ਦਾ ਸਾਗ, ਘਰ ਦਾ ਮੱਖਣ। ਫਿਰ ਪੁੱਤ ਉਹ ਅੱਲਣ ਫਿਰ ਸਾਗ ਦੇ ਵਿੱਚ ਪਾਉਣਾ। ਵਾਹ ਵਾਹ। ਕਹਿਣਾ ਸਾਗ ਪੱਕਣ ਲੱਗ ਪਿਆ, ਮਸ਼ੀਨ ਤੇ ਆਟਾ ਨਹੀਂ ਹਾਲੇ ਆਇਆ। ਅੱਛਾ ਜੀ। ਗਰਮ ਗਰਮ ਆਟਾ ਵੀ ਆ ਗਿਆ। ਗਰਮ ਗਰਮ ਆਟਾ ਵੀ ਆ ਗਿਆ।
ਹੁਣ ਮਜ਼ਾ ਤਾਂ ਆ ਕਿ ਜੇ ਮੱਕੀ ਦਾ ਆਟਾ ਵੀ ਆ ਜਾਵੇ ਵਾਹ ਵਾਹ ਤਾਂ ਪੁੱਤ ਮੱਕੀ ਦਾ ਆਟਾ ਵੀ ਬੰਦਿਆਂ ਨੇ ਫਟਾਫਟ ਲਿਆ ਦੇਣਾ ਤੇ ਔਰਤਾਂ ਨੇ ਨਾ ਕੀ ਕਰਨਾ, ਸਾਗ ਪੱਕ ਜਾਣਾ। ਮੈਂ ਫਿਰ ਤੁੜਕਦੀਆਂ ਵੀ ਸੀ ਨਾ ਪਕਾ ਕੇ ਬਾਅਦ ਦੇ ਵਿੱਚ, ਹਨਾ? ਨਹੀਂ ਪੁੱਤ ਤੁੜਕਦੀਆਂ ਨਹੀਂ ਸੀ, ਉਹ ਸਾਗ ਵਿੱਚ ਸਾਰਾ ਕੁਝ ਪਿਆ ਹੁੰਦਾ ਸੀ। ਜਿੱਲੇ ਫਿਰ ਮੱਕੀ ਦੀ ਰੋਟੀ ਹਾਲੇ ਸਾਰਾ ਪਕਾ ਲੈਣ ਦੇ, ਹਾਂਜੀ ਰੋਟੀ ਮੱਕੀ ਦੀ ਪਕਾਉਣੀ, ਮੱਕੀ ਦੀ ਰੋਟੀ ਉਹ ਆਟਾ ਪਾਣੀ ਗਰਮ ਕਰਕੇ ਰੋਟੀ ਪੱਕਣੀ, ਜਿਲੇ ਰੋਟੀ ਪੱਕਣੀ ਤਾਂ ਉੱਤੇ ਮਾੜਾ ਮਾੜਾ ਘੀ ਲਾਈ ਜਾਣਾ। ਅੱਛਾ ਜੀ। ਤੇ ਸੁੱਕੇ ਨਾ ਅੱਛਾ ਜੀ। ਰੋਟੀ ਰੱਖ ਦਿੱਤੀ ਆ। ਫਿਰ ਪੁੱਤ ਸਾਗ ਦੇ ਉੱਤੇ ਨਾ, ਰੋਟੀ ਦੇ ਉੱਤੇ ਸਾਗ ਲਾ ਲਾ ਕੇ ਇਹਨਾਂ ਮੱਖਣ ਵਿੱਚ ਰੱਖ ਕੇ ਉਦਾਂ ਹੀ ਸਾਗ ਦੇ ਵਿੱਚ ਮੱਖਣ ਪੁੱਤ, ਆਏ ਹਾਏ ਹਾਏ ਹਾਏ। ਤੇ ਫਿਰ ਉਹ ਬੱਚਿਆਂ ਨੂੰ ਦੇਣਾ, ਨਿਆਣਿਆਂ ਸਿਆਣਿਆਂ ਨੇ ਕੋਲੀਆਂ 'ਚ ਪਾ ਦੇਣਾ ਸਾਗ, ਕੋਲੀਆਂ 'ਚ ਪਾ ਕੇ ਖਾ ਸਾਰਿਆਂ ਨੇ। ਤੇ ਪੁੱਤ ਅਸੀਂ ਕਦੇ ਬਨੌਟੀ ਕੇ ਨਹੀਂ ਸੀ ਪਾਇਆ। ਏਦਾਂ ਹੀ ਐਵੇਂ ਜੀ, ਉਦੋਂ ਤਾਂ ਬੱਚਿਆਂ ਦੇ ਸਿਰਾਂ ਤੇ ਵੀ ਮੱਖਣ ਰੱਖਦੇ ਹੁੰਦੇ ਸੀਗੇ ਜੀ। ਤੇ ਪੁੱਤ ਸਾਗ ਜਿਹੜਾ ਹੁੰਦਾ ਸੀਗਾ ਨਾ, ਤੇ ਉਹਦੇ ਵਿੱਚ ਅਸੀਂ ਮੱਖਣ ਪਾਈਦਾ ਸੀਗਾ। ਹੁਣ ਤਾਂ ਕਹਿ ਦਿੰਦੇ ਆ ਕਿ ਚੱਲ ਬਨੌਟੀ ਕੇ ਨਾ ਤੁੜਕ ਲਓ। ਅੱਛਾ ਜੀ। ਸਾਡੇ ਤਾਂ ਗਲੇ ਖਰਾਬ ਹੋ ਜਾਂਦੇ ਸੀ, ਅਸੀਂ ਤਾਂ ਕਦੀ, ਸਾਨੂੰ ਤਾਂ ਉਹਦੀ ਖੁਸ਼ਬੂ ਹੀ ਬਹੁਤ ਬੁਰੀ ਲੱਗਦੀ ਹੁੰਦੀ ਸੀ। ਮੱਖਣ ਇਹਨਾਂ ਨਾਲ ਰੱਖਿਆ ਹੋਣਾ ਤੇ ਰੋਟੀ ਸਾਰਿਆਂ ਨੇ ਖਾਣੀ। ਤੇ ਆਂਢ ਗੁਆਂਢ ਜਿਹੜੇ 10-15 ਘਰ ਸੀ, ਸਾਰਿਆਂ ਦੇ ਘਰ ਪੁੱਤ ਸਾਗ ਪਹੁੰਚਾਉਣਾ, ਚਾਹੇ ਅਮੀਰ ਆ ਚਾਹੇ ਗਰੀਬ ਆ, ਸਾਰਿਆਂ ਦੇ ਕੋਲੀ ਕੋਲੀ ਦੇਣੀ, ਸਾਰਿਆਂ ਦੇ ਘਰ ਨਾ। ਤੇ ਜਦੋਂ ਉਹਨਾਂ ਦੇ ਪੱਕਣਾ ਤੇ ਉਹਨਾਂ ਨੇ ਵੀ ਕਹਿਣਾ, ਜਿਹਦੇ ਪੱਕਣਾ ਕਹਿਣਾ ਸਾਗ ਪੱਕਿਆ, ਜਾਂ ਕੜੀ ਪੱਕੀ ਜਾਂ ਸਾਗ। ਆਏ ਹਾਏ ਹਾਏ ਹਾਏ। ਕੜੀ ਦਾ ਵੀ ਇਹ ਹੁੰਦਾ ਸੀ। ਲਓ ਜੀ, ਆਹ ਪਿੰਡ ਦੀਆਂ ਯਾਦਾਂ ਸੀ। ਅਮੀ ਦੇਖ ਲਓ ਕਿ ਚੀਜ਼ ਪਕਾਣੀ ਤੇ ਉਹਦੇ ਵਿੱਚ ਵੀ ਪਿਆਰ, ਇੱਕ ਦੂਸਰੇ ਨੂੰ ਯਾਦ ਰੱਖਣਾ। ਅੱਜ ਕੱਲ ਤਾਂ ਗੁਆਂਢੀ ਨੂੰ ਗੁਆਂਢੀ ਨਹੀਂ ਪੁੱਛਦਾ ਜੀ। ਹਾਂਜੀ ਨਹੀਂ ਪੁੱਛਦੇ, ਹੁਣ ਤਾਂ ਪੜਦੇ ਨਾਲੇ ਉਹਨਾਂ ਹੀ ਹਰ ਕਾਸੇ ਦਾ ਕਹਿਣਾ ਅੱਜ ਸਾਗ ਪਕਾਉਣਾ। ਲਓ ਅਮੀ, ਹੁਣ ਪਤਾ ਕੀ, ਜੇ ਕੋਈ ਚੀਜ਼ ਲੈਣ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਹਾਂ, ਨਜ਼ਰ ਨਾ ਲੱਗ ਜਾਵੇ, ਸਹੀ ਗੱਲ। ਕਹਿਣਾ ਹਾਂਡੀ ਪਕਾਈ ਕੀ ਪੁੱਤ, ਅਚਾਰ ਪਾਉਣਾ ਨਾ, ਤੇ ਅਚਾਰ ਵੀ ਕਿਸੇ ਦੇ ਘਰ ਪਹਿਲਾਂ ਦੇਣਾ। ਵਾਹ ਵਾਹ ਵਾਹ। ਯਾਨੀ ਕਿ ਇਹ ਪਿਆਰ ਸੀ ਦੋਸਤੋ ਕਿ ਆਪਣੀ ਚੀਜ਼ ਘਰ ਦੀ ਕੋਈ ਵੀ ਦੂਸਰਿਆਂ ਨੂੰ ਪਹਿਲੇ ਹੀ ਦੇਣੀ। ਗੁਆਂਢੀਆਂ ਨੂੰ ਆਪਣੇ ਭਰਾ ਸਮਝਦੇ ਸੀ। ਬਰਾਦਰੀਆਂ ਠੀਕ ਆ, ਹਾਂਜੀ, ਆਪਣੀ ਬਰਾਦਰੀ ਨਾਲ ਸਾਰਿਆਂ ਨੂੰ ਪਿਆਰ ਹੈਗਾ ਸੀ, ਹੁਣ ਵੀ ਆ, ਲੇਕਿਨ ਉਹ ਇਹ ਨਹੀਂ ਸੀ ਦੇਖਦੇ ਘਰ ਆਣਿਆਂ ਦਾ, ਘਰ ਨਾਲ ਆ ਗੁਜਰਾਂ ਦਾ ਆ, ਜੱਟਾਂ ਦਾ, ਅਰਾਈਆਂ ਦਾ, ਮਲਕਾਂ ਦਾ। ਉਹ ਸਾਰੇ ਇੱਕ ਦੂਸਰੇ ਨੂੰ ਸਕੇ ਭੈਣ ਭਰਾਵਾਂ ਨਾਲੋਂ ਵੱਧ ਪਿਆਰ ਕਰਦੇ ਸੀ, ਵੱਧ ਸੀ ਵੱਧ। ਹਾਂਜੀ। ਤੇ ਪ੍ਰਾਹੁਣੇ ਨੇ ਵੀ ਅੰਮੀ ਆਣਾ, ਉਹਨੇ ਕਹਿਣਾ ਲੱਗਦਾ ਗੁਆਂਢੀਆਂ ਦੇ ਸਾਗ ਪੱਕਾ, ਕੋਲੀ ਫੜੋ। ਤੇ ਘਰਦਿਆਂ ਨੇ ਵੀ ਕਹਿਣਾ ਪ੍ਰਾਹੁਣਾ ਆਇਆ ਤੁਹਾਡਾ ਭਰਾ, ਤੇ ਜਾਂ ਮੇਰਾ ਭਰਾ ਉਹ ਕਹਿੰਦਾ ਸੀਗਾ ਫਲਾਨੀ ਦੇ ਉਹ ਸਾਗ ਤੇ ਫੜ ਕੇ ਲਿਆਓ। ਪ੍ਰਾਹੁਣੇ ਨੇ ਵੀ ਕਹਿ ਦੇਣਾ ਲੈ ਉਹ ਸਾਗ। ਤੇ ਪੁੱਤ ਇਹਨਾਂ ਨੇ ਗੰਨੇ ਚੱਕੇ ਹੋਣੇ ਮਰਬੇ ਤੇ। ਵਾਹ 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 ਵਾਹ। ਉਹ ਗੰਨੇ ਇਹਨਾਂ ਨੇ ਚੱਕੇ ਹੋਣੇ, ਬੈਠ ਕੇ ਚੁੱਪਣੇ ਸਾਰਿਆਂ ਨੇ, ਉਹਨਾਂ ਦੇ ਛਿੱਲੜ ਤੋੜ ਤੱਕਣ ਲਿਥਣਾ, ਸਾਗ ਨਾਲ ਰੋਟੀ ਖਾਣੀ, ਮੱਕੀ ਦੀਆਂ ਰੋਟੀਆਂ ਖਾਣੀਆਂ, ਗੰਨੇ ਚੁੱਪਣੇ। ਇਹ ਸੀ ਜੀ ਪਿੰਡਾਂ ਦੀਆਂ ਯਾਦਾਂ, ਇਹ ਸੀ ਪਿੰਡਾਂ ਦਾ ਪਿਆਰ, ਜਿਹੜੇ ਹਰ ਕੰਮ ਦੇ ਵਿੱਚ ਇੱਕ ਦੂਸਰੇ ਨੂੰ ਯਾਦ ਰੱਖਦੇ ਹੁੰਦੇ ਸੀ। ਇੱਥੇ ਤਾਂ ਅੱਜ ਕੱਲ ਦੇ ਮਰੇ ਤੇ ਵੀ ਕੋਈ ਯਾਦ ਨਹੀਂ ਰੱਖਦਾ ਜੀ, ਕਿ ਜੇ ਕੋਈ ਮਰ ਗਿਆ ਨਾ ਤਾਂ ਕਹਿੰਦੇ ਉਹ ਜਨਾਜ਼ਾ ਕਿੰਨੇ ਵਜੇ, ਜਲਦੀ ਜਲਦੀ ਦੱਸੋ। ਜੇ ਕਿਸੇ ਨੇ ਥੋੜਾ ਟਾਈਮ ਨਾਲ ਕਹਿ ਕੇ ਲੇਟ ਕਰ ਤੋ, ਲੋ ਜੀ ਜਨਾਜ਼ਾ ਲੇਟ ਕਰਤਾ, ਅਸੀਂ ਆਂਦੇ ਹੀ ਲੇਟ। ਤੇ ਆ ਅੱਜ ਕੱਲ ਨਿਜ਼ਾਮ ਚੱਲ ਗਿਆ। ਤੇ ਪਿੰਡਾਂ ਦੀਆਂ ਕਿਆ ਬਾਤਾਂ, ਪਿੰਡਾਂ ਵਾਲੇ ਜਿੰਨੇ ਵੀ ਭੈਣ ਭਰਾ ਨਾ, ਇਹ ਸਕਾਫਤ ਨਾ ਭੁੱਲਿਓ, ਪਿੰਡਾਂ ਦਾ ਪਿਆਰ ਨਾ ਭੁੱਲਿਓ, ਪਿੰਡਾਂ ਦਾ ਰਹਿਣ ਸਹਿਣ ਨਾ ਭੁੱਲਿਓ। ਆਪਣੇ ਬੱਚਿਆਂ ਨੂੰ ਲਾਜ਼ਮੀ ਆਪਣੀ ਸਕਾਫਤ, ਆਪਣਾ ਵਿਰਸਾ, ਆਪਣੇ ਪਿੰਡ ਦੀਆਂ ਯਾਦਾਂ ਲਾਜ਼ਮੀ ਯਾਦ ਕਰਾਇਆ ਕਰੋ। ਤੇ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ, ਸਾਡੀ ਟਿਕਟੋਕ ਆਈਡੀ, ਸਾਡਾ ਫੇਸਬੁੱਕ ਲਾਜ਼ਮੀ ਫੋਲੋ ਕਰਿਓ। ਤੇ ਦੁਆਵਾਂ ਯਾਦ ਰੱਖਿਓ ਜੀ। ਮਿਲਦੇ ਹਾਂ ਅਗਲੀ ਵੀਡੀਓ ਤੇ। ਅੱਲਾ ਹਾਫਿਜ਼।